ਪਹਿਲਾਂ ਤਾਂ ਮੋਦੀ ਦੇ ਚੀਫ ਮਿਨਿਸਟਰ ਹੁੰਦਿਆਂ ਉਹਨੇ ਕਿਵੇਂ ਜਿੱਥੇ ਮੁਸਲਮਾਨਾਂ ਦੀ ਨਸਲਕੁਸ਼ੀ ਕੀਤੀ 2002 ਦੇ ਵਿੱਚ ਗੁਜਰਾਤ 'ਚ, ਉੱਥੇ 50,000 ਤੋਂ ਸਿੱਖ ਕਿਸਾਨਾਂ ਨੂੰ ਬੇਜ਼ਮੀਨੇ ਕੀਤਾ। ਜਿਸ ਪਾਰਟੀ ਨੂੰ ਇਹ ਬਿਲੋਂਗ ਕਰਦਾ, ਜਿਹੜੀ ਪਾਰਟੀ ਨੇ ਇਹਨੂੰ ਹਿੰਦੂ ਹਿਰਦੇ ਸਮਰਾਟ ਦੇ ਤੌਰ ਤੇ ਪ੍ਰੋਜੈਕਟ ਕੀਤਾ, ਬੀਜੇਪੀ ਦਾ ਨਵੰਬਰ 84 ਦੇ ਵਿੱਚ ਸਿੱਖ ਨਸਲਕੁਸ਼ੀ ਦੇ ਵਿੱਚ ਲੀਡ ਰੋਲ ਹੈ। ਨਵੰਬਰ 84 ਦੇ ਵਿੱਚ ਬੀਜੇਪੀ ਦੇ ਗੁੰਡਿਆਂ ਨੇ, ਆਰਐਸਐਸ ਦੇ ਗੁੰਡਿਆਂ ਨੇ ਬਰਾਬਰ ਪਾਰਟਿਸਿਪੇਸ਼ਨ ਕੀਤੀ। ਨਾਨਾ ਜੀ ਦੇਸ਼ਮੁਖ ਜਿਹੜਾ ਇਹਨਾਂ ਦਾ ਵੱਡਾ ਆਈਡੀਆਲੋਗ ਹੈ ਬੀਜੇਪੀ ਦਾ, ਜਿਹਨੇ 9 ਨਵੰਬਰ 1984 ਨੂੰ ਇੱਕ ਪੂਰਾ ਆਰਟੀਕਲ ਲਿਖਿਆ ਜਿਹੜਾ ਕਿ ਸਰਕੂਲੇਟ ਕੀਤਾ ਗਿਆ, ਜਿਹਦੇ 'ਚ ਉਹਨੇ ਕਿਹਾ ਕਿ ਸਿੱਖਾਂ ਨੂੰ ਸਬਕ ਸਿਖਾਉਣ ਲਈ ਬੜਾ ਜ਼ਰੂਰੀ ਸੀ। ਉਸੇ ਹੀ ਨਾਨਾ ਜੀ ਦੇਸ਼ਮੁਖ ਨੂੰ ਮੋਦੀ ਨੇ ਭਾਰਤ ਰਤਨ ਦਾ ਖਿਤਾਬ ਦਿੱਤਾ ਹੈ। ਉਸੇ ਹੀ ਮਲਕ ਨੂੰ ਜਿਹਨੂੰ ਦਹਿਸ਼ਤਗਰਦ ਬਿਆਨਦੇ ਰਹੇ ਜਦੋਂ ਕਿ ਸਿੱਖਾਂ ਦੇ ਖਿਲਾਫ ਵਰਤਣਾ ਸੀ, ਉਹਨੂੰ ਹੁਣ ਇਹ ਸਿੱਖ ਲੀਡਰ ਕਹਿ ਕੇ ਬੀਜੇਪੀ ਗੋਦੀ ਮੀਡੀਆ ਪ੍ਰੈਜ਼ੈਂਟ ਕਰ ਰਹੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਨੂੰ ਸਭ ਆਪਾਂ ਜੀ ਆਇਆਂ ਕਹਿੰਦੇ ਆ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਕਿ ਦੇਸ਼ਾਂ ਵਿਦੇਸ਼ਾਂ ਵਿੱਚ ਕੁਝ ਵਿਕੇ ਹੋਏ ਪਗੜੀਧਾਰੀ ਮੋਦੀ ਦਾ ਗੁਣ ਗਾਇਨ ਕਰ ਰਹੇ ਹਨ। ਉਹਨਾਂ ਨੂੰ ਇਹ ਕਿਉਂ ਭੁੱਲ ਜਾਂਦਾ ਹੈ ਕਿ ਨਵੰਬਰ 84 ਦੀ ਸਿੱਖ ਨਸਲਕੁਸ਼ੀ ਵਿੱਚ ਮੋਦੀ ਦੀ ਬੀਜੇਪੀ ਪਾਰਟੀ ਦਾ ਭਰਪੂਰ ਯੋਗਦਾਨ ਸੀ। ਸੋ ਇਸ ਸੰਬੰਧੀ ਪੱਤਰਕਾਰ ਗੁਰਪ੍ਰੀਤ ਸਿੰਘ ਹੋਰਾਂ ਦੀ ਲਿਖਤ ਸਾਨੂੰ ਮਿਲੀ ਹੈ, ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਦੀ ਖੁਸ਼ੀ ਲੈ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਇਸ ਲਿਖਤ ਬਾਰੇ? ਦੇਖੋ, ਇੱਕ ਪਾਸੇ ਤਾਂ ਜਿਹੜੇ ਵਿਕੇ ਹੋਏ ਜ਼ਮੀਰਾਂ ਜਿਨ੍ਹਾਂ ਨੇ ਵੇਚੀਆਂ ਹੋਈਆਂ ਨੇ, ਉਹ ਮੋਦੀ ਦੀ ਤਾਰੀਫ ਤੇ ਲੱਗੇ ਹੋਏ ਨੇ। ਪਗੜੀਧਾਰੀ, ਜਿਨ੍ਹਾਂ ਦੇ ਲਈ ਲਫ਼ਜ਼ ਮੈਂ ਜਦੋਂ ਰੈਂਟਾ ਸਿੱਖ ਇਸਤੇਮਾਲ ਕਰਦਾ ਫਿਰ ਕਈਆਂ ਨੂੰ ਤਕਲੀਫ ਵੀ ਹੁੰਦੀ ਹੈ, ਪਰ ਤੁਸੀਂ ਹੋਰ ਵਿਕਾਊ ਮਾਲ ਨੂੰ ਕੀ ਕਹੋਗੇ, ਜਿਨ੍ਹਾਂ ਦੇ ਸਿਰਾਂ ਤੇ ਪੱਗਾਂ ਨੇ, ਕਈਆਂ ਨੇ ਖੰਡੇ ਵੀ ਲਾਏ ਹੋਏ ਨੇ, ਰਿਪੁਦਮਨ ਸਿੰਘ ਮਲਕ ਵਰਗੇ, ਜਿਨ੍ਹਾਂ ਨੇ ਪਹਿਲਾਂ ਇੰਡੀਅਨ ਏਜੰਸੀਆਂ ਦੀ ਖੇਡਦਿਆਂ ਏਅਰ ਇੰਡੀਆ ਵਰਗੇ ਡਿਜ਼ਾਸਟਰ ਦੇ ਵਿੱਚ ਜਿਹੜਾ ਉਹ ਭੋਲੇ ਪਾੜੇ ਇਮੋਸ਼ਨਲ ਸਿੱਖਾਂ ਨੂੰ ਫਸਾਇਆ, ਔਰ ਆਪ ਬਰੀ ਹੋ ਕੇ ਜਿਹੜੇ ਨੇ ਅੱਜ ਉਹ ਮੋਦੀ ਦੀ ਆਵਾਜ਼ ਬਣਿਆ, ਮੋਦੀ ਦੀ ਤਾਰੀਫ ਕਰ ਰਿਹਾ ਕਿ ਜੀ ਬਹੁਤ ਇਹ ਸਿੱਖਾਂ ਲਈ ਕੀਤਾ, ਉਹ ਕੀਤਾ। ਇਹ ਵਿਕਾਊ ਮਾਲ। ਅਜੇ ਤਾਂ ਉਹ 5 ਜਨਵਰੀ ਨੂੰ ਇਹਦੀ ਰੈਲੀ ਨਹੀਂ ਹੋਈ, ਨੇ ਤਾਂ ਕਿੰਨਿਆਂ ਦੀ ਲਾਈਨ ਹੋਰ ਲੱਗਣੀ ਸੀ ਇਹਨਾਂ ਦੇ ਨਾਲ ਜਾਣ ਲਈ। ਇਸੇ ਤਰ੍ਹਾਂ ਜਿਹੜੀ ਹੈ ਇੰਗਲੈਂਡ ਦੇ ਵਿੱਚ ਬ੍ਰਿਟਿਸ਼ ਸਿੱਖ ਐਸੋਸੀਏਸ਼ਨ UK ਦੀ ਹੈ ਕੋਈ, ਉਹਨਾਂ ਨੇ ਵੀ ਜਿਹੜਾ ਇਸ ਕਿਸਮ ਦੀ ਲਾਈਨ ਲਈ ਹੈ। ਉਹ ਵੀ ਮੋਦੀ ਦੇ ਗੁਣ ਗਾਇਨ ਤੇ ਲੱਗੇ ਹੋਏ ਨੇ, ਔਰ ਉਹਦੇ 'ਚ ਉਹਨਾਂ ਨੇ ਕਿਹਾ ਬੀਜੇਪੀ ਗਵਰਨਮੈਂਟ ਇਜ਼ ਨਾਟ ਰਿਸਪੋਂਸਿਬਲ ਫॉर द मैसेकर ऑफ इनोसेंट सिक्स। बीजेपी गवर्नमेंट हैड डन मोर दैन मोस्ट फॉर द सिक्स। करतारपुर कॉरिडोर, बाल वीर दिवस, रिपील ऑफ फॉर्म लॉ 6 कैन बी अगेंस्ट ए गवर्नमेंट बट नॉट अगेंस्ट इंडिया द मदरलैंड ऑफ द सिक्स एंड देयर गुरुज। ये हुण वो सारा जदों मोदी पहला आया तो डॉक्टर जसदेव राय और उस किस्म के ਜਿਹੜੀ ਵਿਕਾਊ ਉਹਨਾਂ ਨੇ ਇਕੱਠੇ ਕੀਤੇ, ਔਰ ਪੰਜਾਬ ਦੇ ਵਿੱਚ ਵੀ ਜਿਨ੍ਹਾਂ ਨੇ ਫਿਰ ਜਿਹੜੇ ਅੱਜ ਆ ਕੇ ਅਮਿਤ ਸ਼ਾਹ ਦੂਜਿਆਂ ਨੂੰ ਮਿਲੇ, ਉਹਨਾਂ ਦੇ ਵਿੱਚ ਤੁਸੀਂ ਹੁਣ ਮੈਂ ਜਿਹਨਾਂ ਦੇ ਨਾਂ ਲਵਾਂਗਾ ਤੇ ਉਹ ਜ਼ਾਹਰ ਲੱਗੇਗਾ ਵੀ ਕਿਹੜਾ ਰਹਿ ਗਿਆ। ਸੋ ਸਾਰਿਆਂ ਨੂੰ ਹੁਣ ਇਹ ਪਤਾ ਹੈ ਵੀ ਕਿਹੜੇ ਉਹ ਲੋਕ ਜਿਹੜੇ ਕਦੇ ਰੁਲਦਾ ਸਿੰਘ ਦੇ ਨਾਲ ਰਲ ਕੇ ਗੱਲਬਾਤ ਦੇ ਨਾਂ ਥੱਲੇ ਜਿਹੜਾ ਉਹ ਜੁਝਾਰੂਆਂ ਦਾ ਸਰੈਂਡਰ ਕਰਵਾ ਰਹੇ ਸੀ, ਔਰ ਅੱਜ ਉਹ ਕੀ ਖੇਡ ਰਹੇ ਨੇ। ਔਰ ਇਹ ਸਾਰੇ ਜਿਹੜੇ ਇਸ ਵੇਲੇ ਮੋਦੀ ਦੀ ਤਾਰੀਫ ਤੇ ਲੱਗੇ ਹੋਏ ਨੇ, ਇਹ ਗੱਲ ਭੁੱਲ ਜਾਂਦੇ ਨੇ ਕਿ ਨਵੰਬਰ 84 ਦੀ ਸਿੱਖ, ਪਹਿਲਾਂ ਤਾਂ ਮੋਦੀ ਦੇ ਚੀਫ ਮਿਨਿਸਟਰ ਹੁੰਦਿਆਂ ਉਹਨੇ ਕਿਵੇਂ ਜਿੱਥੇ ਮੁਸਲਮਾਨਾਂ ਦੀ ਨਸਲਕੁਸ਼ੀ ਕੀਤੀ 2002 ਦੇ ਵਿੱਚ ਗੁਜਰਾਤ 'ਚ, ਉੱਥੇ 50,000 ਤੋਂ ਸਿੱਖ ਕਿਸਾਨਾਂ ਨੂੰ ਬੇਜ਼ਮੀਨੇ ਕੀਤਾ। ਔਰ ਜਿਸ ਪਾਰਟੀ ਨੂੰ ਇਹ ਬਿਲੋਂਗ ਕਰਦਾ, ਜਿਹੜੀ ਪਾਰਟੀ ਨੇ ਇਹਨੂੰ ਹਿੰਦੂ ਹਿਰਦੇ ਸਮਰਾਟ ਦੇ ਤੌਰ ਤੇ ਪ੍ਰੋਜੈਕਟ ਕੀਤਾ, ਬੀਜੇਪੀ ਦਾ ਨਵੰਬਰ 84 ਦੇ ਵਿੱਚ ਸਿੱਖ ਨਸਲਕੁਸ਼ੀ ਦੇ ਵਿੱਚ ਲੀਡ ਰੋਲ ਹੈ। ਇਕੱਲਾ ਇਹੀ ਨਹੀਂ ਕਿ ਅਡਵਾਨੀ ਨੇ ਆਪਣੀ ਕਿਤਾਬ 'ਚ ਐਡਮਿਟ ਕੀਤਾ ਕਿ ਉਹਨੇ ਇੰਦਰਾ ਗਾਂਧੀ ਨੂੰ ਤਿਆਰ ਕੀਤਾ ਕਿ ਉਹ ਹਮਲਾ ਕਰੇ, ਉਹਨੂੰ ਇੰਦਰਾ ਗਾਂਧੀ ਨੂੰ ਦੁਰਗਾ ਦਾ ਖਿਤਾਬ ਦੇਣਾ ਹੈ, ਔਰ ਬੀਜੇਪੀ ਦਾ ਰੈਜ਼ੋਲੂਸ਼ਨ ਕਿ ਇਹ ਤੋਂ 6 ਮਹੀਨੇ ਪਹਿਲੇ ਹੋਣਾ ਚਾਹੀਦਾ ਥਾ, ਇਹ ਜੂਨ 84 ਦੇ ਘੱਲੂਘਾਰੇ ਇਹਦੇ ਨਾਲ ਸੰਬੰਧਿਤ। ਲੇਕਿਨ ਨਵੰਬਰ 84 ਦੇ ਵਿੱਚ ਬੀਜੇਪੀ ਦੇ ਗੁੰਡਿਆਂ ਨੇ, ਆਰਐਸਐਸ ਦੇ ਗੁੰਡਿਆਂ ਨੇ ਬਰਾਬਰ ਪਾਰਟਿਸਿਪੇਸ਼ਨ ਕੀਤੀ। ਸਟੇਟ ਸਪਾਂਸਰਡ ਜ਼ਾਹਰ ਹੈ ਰਾਜੀਵ ਗਾਂਧੀ ਨੇ ਲੀਡ ਕੀਤਾ, ਪਰ ਇਕੱਲਾ ਇਹੀ ਨਹੀਂ, ਨਾਨਾ ਜੀ ਦੇਸ਼ਮੁਖ ਜਿਹੜਾ ਇਹਨਾਂ ਦਾ ਵੱਡਾ ਆਈਡੀਆਲੋਗ ਹੈ ਬੀਜੇਪੀ ਦਾ, ਜਿਹਨੇ 9 ਨਵੰਬਰ 1984 ਨੂੰ ਇੱਕ ਪੂਰਾ ਆਰਟੀਕਲ ਲਿਖਿਆ ਜਿਹੜਾ ਕਿ ਸਰਕੂਲੇਟ ਕੀਤਾ ਗਿਆ, ਜਿਹਦੇ 'ਚ ਉਹਨੇ ਕਿਹਾ ਕਿ ਸਿੱਖਾਂ ਨੂੰ ਸਬਕ ਸਿਖਾਉਣ ਲਈ ਬੜਾ ਜ਼ਰੂਰੀ ਸੀ, ਸਿੱਖ ਚੁੱਪ ਕਰਕੇ ਹੁਣ ਟਿਕ ਕੇ ਬਹਿ ਜਾਣ। ਔਰ ਉਸੇ ਹੀ ਨਾਨਾ ਜੀ ਦੇਸ਼ਮੁਖ ਨੂੰ ਮੋਦੀ ਨੇ ਭਾਰਤ ਰਤਨ ਦਾ ਖਿਤਾਬ ਦਿੱਤਾ ਹੈ। ਤੇ ਜੇ ਇਹ ਕਾਫੀ ਨਹੀਂ ਹੈ ਇਹਨਾਂ ਦੇ ਲਈ, ਫਿਰ ਵੈਸੇ ਤਾਂ ਮੈਂ ਇਹ ਵੀ ਨਹੀਂ ਸਮਝਦਾ ਹੁੰਦਾ ਵੀ ਇਹਨਾਂ ਨੂੰ ਕੋਈ ਸਮਝਾਉਣ ਦੀ ਲੋੜ ਹੈ।
ਪਰ ਇਹ ਵਰਡ ਸਾਡੇ ਲਈ ਆਪਣੇ ਲੋਕਾਂ ਤੱਕ ਜਾਣਕਾਰੀ ਪਹੁੰਚਾਉਣ ਲਈ ਜ਼ਰੂਰੀ ਹੈ ਕਿ ਬੀਜੇਪੀ, ਕਿਉਂਕਿ ਬਾਦਲ ਅਕਾਲੀ ਦਲ ਜਿਨ੍ਹਾਂ ਦਾ ਅੱਧੀ ਸਦੀ ਅਲਾਇੰਸ ਰਿਹਾ, ਉਹ ਵੀ ਸਭ ਕਾਂਗਰਸ ਦੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕਰਦੇ ਨੇ। ਜਦੋਂ ਸਿੱਖ ਮੁੱਦਾ ਆਏਗਾ, ਉਹ ਕਾਂਗਰਸੀ ਹਿੰਦੂ ਹੈ, ਉਹ ਬੀਜੇਪੀ ਦਾ ਹੈ, ਉਹ ਕਮਿਊਨਿਸਟਾਂ ਦਾ ਹੈ, ਉਹ ਏਥੀਅਸਟ ਹੈ, ਕੋਈ ਅੱਜ ਆਮ ਆਦਮੀ ਪਾਰਟੀ ਦਾ ਲਾਲਾ ਕੇਜਰੀਵਾਲ ਐਂਡ ਕੰਪਨੀ ਹੈ, ਸਭ ਇੱਕੋ ਹੀ ਥੈਲੀ ਦੇ ਚੱਟੇ ਬੱਟੇ ਨੇ। ਔਰ ਵੀਰ ਗੁਰਪ੍ਰੀਤ ਸਿੰਘ ਜਿਹੜੇ ਬੜੇ ਬੋਲਡ ਜਰਨਲਿਸਟ ਨੇ, ਔਰ ਉਹਨਾਂ ਨੇ ਜਾਰਜੀਆ ਸਟੇਟ ਦੇ ਵਿੱਚ ਉਹਨਾਂ ਦਾ ਇੱਕ ਆਰਟੀਕਲ ਪਬਲਿਸ਼ ਹੋਇਆ, ਔਰ ਮੈਨੂੰ ਵੀ ਉਹਨਾਂ ਨੇ ਫॉर ਇਨਫੋਰਮੇਸ਼ਨ ਉਹ ਭੇਜ ਦਿੰਦੇ ਨੇ। ਉਹਦੇ 'ਚ ਉਹਨਾਂ ਨੇ ਖਾਸ ਤੌਰ 'ਤੇ, ਕਿਉਂਕਿ ਰਿਪਦਮਨ ਸਿੰਘ ਮਲਕ ਦੀ ਬਿਆਨਬਾਜ਼ੀ ਤੋਂ ਬਾਅਦ ਅਸੀਂ ਇੱਕ ਪੂਰਾ ਕੰਪਲੀਟ ਸੈਗਮੈਂਟ ਕੀਤਾ ਇਹਦੀਆਂ ਕਰਤੂਤਾਂ ਦੇ ਉੱਤੇ। ਹੁਣ ਇਹ ਸਰੀ 'ਚ ਰਹਿੰਦੇ ਨੇ ਗੁਰਪ੍ਰੀਤ ਸਿੰਘ ਜਰਨਲਿਸਟ, ਸੋ ਉਹਨਾਂ ਨੇ ਵੀ ਦੇਖਿਆ ਕਿ ਵੀ ਇਹ ਤਾਰੀਫ ਕਰ ਰਿਹਾ, ਮਲਕ ਕਹਿ ਰਿਹਾ ਜੀ ਜੋ ਮੋਦੀ ਨੇ ਕੀਤਾ ਕਿਸੇ ਨੇ ਨਹੀਂ ਕੀਤਾ, ਇੱਥੇ ਤਾਂ ਐਵੇਂ ਥੋੜ੍ਹੇ ਬਹੁਤ ਕਰ ਰਹੇ ਨੇ ਅਸੀਂ ਜਿਹੜਾ। ਔਰ ਉਹਨੂੰ ਉਸੇ ਹੀ ਮਲਕ ਨੂੰ ਜਿਹਨੂੰ ਦਹਿਸ਼ਤਗਰਦ ਬਿਆਨ ਦੇ ਰਹੇ ਜਦੋਂ ਕਿ ਸਿੱਖਾਂ ਦੇ ਖਿਲਾਫ ਵਰਤਣਾ ਸੀ, ਉਹਨੂੰ ਹੁਣ ਇਹ ਸਿੱਖ ਲੀਡਰ ਕਹਿ ਕੇ ਬੀਜੇਪੀ ਗੋਦੀ ਮੀਡੀਆ ਪ੍ਰੈਜ਼ੈਂਟ ਕਰ ਰਿਹਾ। ਔਰ ਉਹਨਾਂ ਦਾ ਆਰਟੀਕਲ ਡੀਟੇਲਡ ਹੈ, ਮੈਂ ਉਹਦੇ 'ਚ ਤਾਂ ਨਹੀਂ ਜਾਵਾਂਗਾ, ਪਰ ਉਹਦੀ ਸਪਿਰਿਟ ਕੀ ਹੈ ਆਰਟੀਕਲ ਦੀ ਉਹ ਮੈਂ ਆਲਰੇਡੀ ਡਿਸਕਸ ਕਰ ਦਿੱਤਾ ਹੈ। ਉਹਨਾਂ ਨੇ ਲਿਖਿਆ, ਮੋਦੀ ਪਾਰਟੀ ਸਪੋਰਟਰਸ ਵਰ ਕੰਪਲਿਸਿਟ ਇਨ ਸਿੱਖ ਜੈਨੋਸਾਈਡ ਐਂਡ ਲੈਵਿਸ਼ ਪ੍ਰੇਜ਼ ਫਰੋਮ ਮਲਕ ਕਾਂਟ ਹਾਈਡ ਦੈਟ। ਉਹਨਾਂ ਨੇ ਤਾਂ ਸਿੱਧਾ ਹੀ ਮਲਕ ਦੇ ਨਿਸ਼ਾਨਾ ਬਿੰਨਿਆ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਮਲਕ ਤਾਰੀਫਾਂ ਕਰ ਰਿਹਾ ਮੋਦੀ ਦੀਆਂ, ਇਹ ਇਸ ਫੈਕਟ ਨੂੰ ਕਿਵੇਂ ਲੁਕਾ ਸਕਣਗੇ ਕਿ ਮੋਦੀ ਦੀ ਪਾਰਟੀ ਜਿਹੜੀ ਬੀਜੇਪੀ ਹੈ ਉਹ ਕੰਪਲਿਸਿਟ ਸੀ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੇ ਵਿੱਚ। ਔਰ ਉਹਨਾਂ ਨੇ ਸ਼ੁਰੂ ਹੀ ਇੱਥੋਂ ਕੀਤਾ ਕਿ ਐਜ਼ ਪੰਜਾਬ ਇਜ਼ ਹੈਡਿੰਗ ਟੂ ਅਸੈਂਬਲੀ ਇਲੈਕਸ਼ਨਸ ਨੈਕਸਟ ਮੰਥ, ਇੰਡੀਅਨ ਡਾਇਸਪੋਰਾ ਐਪੋਲੋਜਿਸਟਸ ਆਫ ਦਾ ਰੂਲਿੰਗ ਰਾਈਟ ਵਿੰਗ ਹਿੰਦੂ ਨੈਸ਼ਨਲਿਸਟ ਭਾਰਤੀ ਜਨਤਾ ਪਾਰਟੀ ਨਿਊ ਦਿੱਲੀ ਹੈਵ ਆਇਲਡ ਅਪ ਦੇਅਰ ਪ੍ਰੋਪੇਗੈਂਡਾ ਮਸ਼ੀਨਰੀ। ਕਿ ਉਹਨਾਂ ਨੇ ਆਪਣੀ ਪ੍ਰੋਪੇਗੈਂਡਾ ਮਸ਼ੀਨਰੀ ਨੂੰ ਜਿਹੜਾ ਹੈ ਉਹ ਲਿਬਰੀਕੇਟ ਕੀਤਾ ਹੋਇਆ। ਔਰ ਇਸ ਸਾਰੇ ਚੋਂ since Punjab is currently governed by so-called secular Congress party that was responsible for 1984 Sikh massacre, BJP supporters here are trying to revive the horrific memories to their advantage। ਕਿਉਂਕਿ ਪੰਜਾਬ 'ਚ ਕਾਂਗਰਸ ਨੂੰ ਇਹਨਾਂ ਨੇ ਸੁੱਟਣਾ ਤੇ ਸਿੱਖਾਂ ਨੂੰ ਵਰਤਣ ਲਈ ਉਹ ਸਾਨੂੰ ਯਾਦ ਦਹਾਨੀ ਕਰਵਾ ਰਹੇ ਨੇ। ਦੇਖੋ ਇਹਨਾਂ ਨੇ ਨਵੰਬਰ 84 ਕਾਂਗਰਸ ਨੇ ਕੀਤਾ, ਔਰ ਦੂਸਰਾ ਫਿਰ ਉਹਨਾਂ ਨੇ ਉਹ ਸਾਰਾ ਦਿੱਤਾ ਕਿ ਵੀ ਨਵੰਬਰ 84 ਦੇ ਵਿੱਚ ਕੀ ਹੋਇਆ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਵੀ ਕਿਵੇਂ ਜਿਹੜਾ ਰਾਜੀਵ ਗਾਂਧੀ ਨੇ ਔਰ ਕਿਵੇਂ ਭਾਰਤ ਦੇ ਦੂਜਿਆਂ ਨੇ 400 ਤੋਂ ਜ਼ਿਆਦਾ ਸੀਟਾਂ ਰਾਜੀਵ ਗਾਂਧੀ ਨੇ 84 ਐਂਡ 'ਚ ਉਹਦੀ ਪਾਰਟੀ ਨੂੰ ਮਿਲੀਆਂ ਸੀ। ਲੇਕਿਨ ਬੀਜੇਪੀ ਹਾਊਐਵਰ ਬੀਜੇਪੀ ਸਪੋਰਟਰਸ ਹੈਵ ਬੀਨ ਸਕੇਅਰਲੀ ਬਲੇਮਿੰਗ ਦਾ ਕਾਂਗਰਸ, ਕਿ ਉਹ ਉਹਨਾਂ ਨੂੰ ਬਲੇਮ ਕਰਦੇ ਨੇ। ਔਰ ਇਸ ਸਾਰੇ ਦਾ ਹੁਣ ਉਹਨਾਂ ਨੇ ਮਲਕ ਦਾ ਹਵਾਲਾ ਦਿੱਤਾ ਕਿ ਵੀ ਹੁਣੇ ਹੀ ਜਿਹੜਾ ਰਿਪਦਮਨ ਸਿੰਘ ਮਲਕ ਹੈ ਉਹਨੇ ਮੋਦੀ ਨੂੰ ਇੱਕ ਚਿੱਠੀ ਲਿਖ ਕੇ ਉਹਨੂੰ ਉਹਦੀ ਪ੍ਰੇਜ਼ ਕੀਤੀ ਹੈ ਕਿ ਜੀ ਜੋ 1984 'ਚ ਹੋਇਆ ਤੁਸੀਂ ਉਹਨਾਂ ਦੀਆਂ ਸਜ਼ਾਵਾਂ ਕਿਹਨੂੰ ਸਜ਼ਾ ਦਿੱਤੀ। ਇੱਕ ਸਜਨ ਕੁਮਾਰ ਨੂੰ ਸਜ਼ਾ ਉਹ ਵੀ ਉਹਨੇ ਨਹੀਂ ਦਿੱਤੀ, ਉਹ ਜਿਹੜਾ ਉਹਨਾਂ ਦੇ ਜਾਂ ਤਾਂ ਇਹ ਕਹੋ ਜੀ ਅਦਾਲਤਾਂ ਸਰਕਾਰ ਦੇ ਕਹਿਣ 'ਤੇ ਕੰਮ ਕਰਦੀਆਂ, ਹਾਲਾਂ ਜਿਸ ਨੇ ਉਹਨੂੰ ਸਜ਼ਾ ਦਿੱਤੀ ਜਿਹੜਾ ਦਿੱਲੀ ਕੋਰਟ ਦਾ ਜੱਜ ਸੀ, ਉਹਦਾ ਨਾਮ ਵੀ ਉਹਨਾਂ ਨੇ ਦਿੱਤਾ, ਉਹਨੂੰ ਤਾਂ ਉਹਨਾਂ ਨੇ ਉੱਥੋਂ ਟਰਾਂਸਫਰ ਕਰਤਾ ਕਿਉਂਕਿ ਉਹਨੇ ਆਪਣੀ ਜਜਮੈਂਟ 'ਚ ਵੀ ਇਹ ਲਿਖਿਆ ਕਿ ਇਹੀ ਕੁਛ 2002 ਦੇ ਵਿੱਚ ਮੋਦੀ ਨੇ ਕੀਤਾ ਸੀ। ਜੇ ਮੋਦੀ ਨੇ ਹੀ ਸਜ਼ਾ ਦਵਾਈ ਹੁੰਦੀ ਤਾਂ ਉਹ ਫਿਰ ਜੱਜ ਉੱਥੋਂ ਬਦਲਿਆ ਕਿਉਂ ਜਾਂਦਾ, ਜਾਂ ਜੱਜ ਆਪਣੀ ਜਜਮੈਂਟ ਦੇ ਵਿੱਚ ਕਿਉਂ ਇਹ ਪਾਰਟ ਲਿਖਦਾ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਮੋਦੀ ਨੇ ਜਿਹੜਾ ਉਹ 2002 'ਚ ਮੁਸਲਮਾਨਾਂ ਨੂੰ ਟਾਰਗੇਟ ਕੀਤਾ। ਔਰ ਇਸੇ ਤਰ੍ਹਾਂ ਜਿਹੜਾ ਸਿੱਖਾਂ ਨੇ ਸਿੱਖ ਮੋਦੀ ਨੂੰ ਸਮਝਦੇ ਨੇ, ਇਹੀ ਕਾਰਨ ਹੈ ਕਿ 2015 'ਚ ਜਦੋਂ ਮੋਦੀ ਜਿਹੜਾ ਵੈਨਕੂਵਰ ਆਇਆ ਤੇ ਸਿੱਖਾਂ ਨੇ ਉਸ ਦਾ ਵਿਰੋਧ ਕੀਤਾ। ਔਰ ਉਹਨੇ ਕਿਹਾ ਵੀ ਇਹ ਦੇਖੋ ਇਸ ਗੱਲ ਨੂੰ ਤੁਸੀਂ ਇਮਾਨਦਾਰੀ ਨਾਲ ਦੇਖੋ ਕਿ ਵੀ ਕਿਵੇਂ ਉਹਨਾਂ ਨੂੰ ਮੋਦੀ ਨੇ, ਹੁਣ ਇਹ ਗੌਤਮ ਨੌਲੱਖਾ ਔਰ ਡਾਕਟਰ ਸੁਧਾ ਭਾਰਦਵਾਜ ਜਿਹੜੇ ਭਾਵੇਂ ਲੈਫਟਿਸਟ ਲੀਨਿੰਗ ਦੇ ਨੇ, ਪਰ ਇਹ ਉਹ ਦੋ ਆਵਾਜ਼ਾਂ ਸੀ ਜਿਨ੍ਹਾਂ ਨੇ ਨਵੰਬਰ 84 ਦੀ ਸਿੱਖ ਨਸਲਕੁਸ਼ੀ ਵੇਲੇ ਹੂ ਆਰ ਗਿਲਟੀ ਜਿਹੜੀ ਰਿਪੋਰਟ ਦਿੱਲੀ ਬੇਸਡ ਜਿਹੜੀ ਹੈ ਉਹ PUCL ਔਰ ਦੂਸਰਿਆਂ ਨੇ ਕੱਢੀ। ਜਸਟਿਸ ਤਾਰਕੁੰਡੇ ਉਦੋਂ ਐਕਟਿਵ ਸੀਗੇ ਸੁਪਰੀਮ ਕੋਰਟ ਦੇ ਚੀਫ ਜਸਟਿਸ, ਔਰ ਉਹ ਅੱਜ ਵੀ ਹੁਣੇ ਹੀ ਸੁਧਾ ਭਾਰਦਵਾਜ ਦੀ ਜਿਹੜੀ ਹੈ ਜ਼ਮਾਨਤ ਹੋਈ ਹੈ, ਔਰ ਗੌਤਮ ਨੌਲੱਖਾ ਜਿਹੜਾ ਅਜੇ ਵੀ ਉਸ ਨੂੰ ਜੇਲ੍ਹ 'ਚ ਰੱਖਿਆ ਹੋਇਆ। ਇਹ ਮੋਦੀ ਉਹਨਾਂ ਦੇ ਨਾਲ ਇਹ ਡੀਲ ਕਰ ਰਿਹਾ। ਔਰ ਉਹਨਾਂ ਨੇ ਇਹ ਸਾਰਿਆਂ ਨੂੰ ਮੈਂਸ਼ਨ ਕੀਤਾ ਕਿ ਕਿਵੇਂ ਇਹਨਾਂ ਦੋਨਾਂ ਨੇ ਸੁਧਾ ਭਾਰਦਵਾਜ ਔਰ ਗੌਤਮ ਨੌਲੱਖੇ ਨੇ ਦਿੱਲੀ ਔਰ ਕਾਨਪੁਰ ਦੇ ਵਿਕਟਮਸ ਤੇ ਬੇਸਡ ਹੂ ਆਰ ਗਿਲਟੀ ਵਾਲੀ ਜਿਹੜੀ ਸਾਰੀ ਰਿਪੋਰਟ ਕੱਢੀ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਸਾਰਾ
Modi supporters have left no stone unturned to malign Sikhs as terrorists and anti-nationals during the recently concluded farmers' protest against his unjust farm law. ਕੱਢ ਲਓ ਕੋਈ ਉਹਨਾਂ ਨੂੰ ਮੇਵਾਲੀ ਕਹਿ ਰਿਹਾ, ਕੋਈ ਦੂਸਰਾ ਕਹਿ ਰਿਹਾ। ਔਰ ਜਿਹੜਾ ਨਾਨਾ ਜੀ ਦੇਸ਼ਮੁਖ ਦੀ ਗੱਲ ਵੀ ਉਹਨਾਂ ਨੇ ਕੀਤੀ ਕਿ ਉਹਨੂੰ ਭਾਰਤ ਰਤਨ ਦਿੱਤਾ ਹੈ। ਸੋ ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ ਗੁਰਪ੍ਰੀਤ ਸਿੰਘ ਹੋਰਾਂ ਨੇ ਬੜੀ ਡੇਅਰਿੰਗਲੀ ਜਿਹੜਾ ਸੱਚ ਨੂੰ ਸੱਚ ਕਿਹਾ। ਔਰ ਇਹ ਜਿਹੜਾ ਸੂਡੋ ਸਿੱਖ ਔਰ ਇਸ ਵੇਲੇ ਮੋਦੀ ਕਰੋਨੀ ਬਣਿਆ ਹੋਇਆ ਰਿਪਦਮਨ ਮਲਕ ਔਰ ਇਹਦੀ ਨਸਲ ਦੇ ਜਿਹੜੇ ਈਵਨ ਬ੍ਰਿਟਿਸ਼ ਸਿੱਖ ਐਸੋਸੀਏਸ਼ਨ UK 'ਚ ਵੀ ਬੈਠੇ ਨੇ, ਇਹਨਾਂ ਸਾਰਿਆਂ ਨੂੰ ਐਕਸਪੋਜ਼ ਕੀਤਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।